अरे खिंचा का सिंगा अब यार ध्यान ना लगा मैं जो चंगे कस कुस नहीं हूँ देख के कहाँ चला रही है बंदा ही कारीगर है सारा हमसा है ही है सारे ग्रानियाँ अब सा ना ਉਹ ਚਿੱਕਰ ਮੈਂ ਵੀ ਹੈ ਜਿਹੜਾ ਕਿਸਾ ਗੰਦਾ ਹੁੰਦਾ ਮੈਂ ਚਿੱਕਰ ਲਗਾ ਚਿੱਕਰ ਮੈਂ ਲਗਾ ਕੋਈ ਗੱਲ ਨਹੀਂ ਹੈ ਇਹ ਛੱਲੀ ਗਈ ਯਾਰ ਹੋ ਗਿਆ ਮਾਰੇ ਕੰਮ ਆ ਵੀ ਲੱਥ ਗਿਆ ਕਵਰ ਹੋ ਗਿਆ ਡਿੰਗੀ ਹੋਈ ਇੱਥੇ ਡਿੰਗੀ ਹੋ ਗਈ ਹੈ ਐ ਨਟ ਨੂਟ ਡਿੰਗੇ ਹੋ ਗਏ ਨੇ सेंटर च कोफन है वो निकल गया तो निकलदा है कर नहीं आ मुंडा ये घर घर चंगा बूढ़े ढिले का बूढ़े ढिले अपना हट हराम उस्ताद कहते हट हराम साडा कहना खट्टा गोश्त है अच्छा जी हम जा रहा पतला बंदा ना वो पतला बंदा बहुता कम कर नहीं उस्ताद तुहानू दसन लिया यार कोई तरीफा कर लिया ध्यान ये मैं बाकी कम रहा है बाद करावांगे बाकी हो जाएगा इंशाल्लाह किसी टाइम कट के लिया ना अच्छा कर देंगे हो जाएगा साइड खोलनी पैनी है ना छत निकले ठीक हेलो जी सर्दियों का मौसम आ गया धुप्पे बैठे हुए हैं धुप्पे बह के मूली खाधी जा रही है मूलियां वगैरह ਜਿਹੜੀਆਂ ਨਾ ਕੱਚੀਆਂ ਮੂਲੀਆਂ ਨਮਕ ਰੱਖਿਆ ਚੂਰਨ ਮਸਾਲਾ ਰੱਖਿਆ ਚੂਰਨ ਮਸਾਲੇ ਨਾਲ ਖਾਧੀਆਂ ਜਾ ਰਹੀਆਂ ਇਹ ਫੱਕੀ ਜਿਹੜੀ ਹੁੰਦੀ ਹੈ ਫੱਕੀ ਜਿਹੜੀ ਅਜਵੈਨ ਦੀ ਬਣਾਈ ਦੀ ਉਹ ਵੀ ਵਿਕਦੀ ਹੈ ਮੇਦਿਆਂ ਵਾਸਤੇ ਡਕਾਰਾਂ ਵਾਸਤੇ ਉਹ ਰੱਖੀ ਹੋਈ ਹੈ ਅਤੇ ਉਹਦੇ ਨਾਲ ਖਾਧੀ ਹੈ ਮੂਲੀ ਅਤੇ ਬੜਾ ਮਜ਼ਾ ਆਇਆ ਹੁਣ ਮੂਲੀਆਂ ਸਾਡੇ ਇਲਾਕੇ ਦੀਆਂ ਮਿੱਠੀਆਂ ਸ਼ੁਰੂ ਹੋ ਗਈਆਂ ਨੇ ਤਾਜ਼ੀਆਂ ਅੱਲਾਹ ਪਾਕ ਸਲਾਮਤ ਰੱਖੇ ਜੀ ਬਿਸਮਿਲ੍ਲਾਹ ਰਹਿਮਾਨ ਰਹੀਮ अस्सलाम वालेकुम ਅੱਲਾਹ ਪਾਕ ਸਲਾਮਤ ਰੱਖੇ ਸਾਰਿਆਂ ਨੂੰ ਮੈਨੂੰ ਉਮੀਦ ਹੈ ਮੇਰੇ ਭੈਣ ਭਾਈ ਦੇਖਣ ਵਾਲੇ ਸਭ ਠੀਕ ਠਾਕ ਹੋਣਗੇ ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਰੱਖੇ ਤੁਹਾਡੀਆਂ ਦੁਆਵਾਂ ਨਾਲ ਅਸੀਂ ਵੀ ਠੀਕ ਹੈ ਭੈਣ ਭਾਈਆਂ ਦੀਆਂ ਦੁਆਵਾਂ ਸਪੋਰਟਾਂ ਸਾਡੇ ਨਾਲ ਨੇ ਬੜਾ ਅੱਲਾਹ ਦਾ ਸ਼ੁਕਰ ਹੈ ਬੜਾ ਠੀਕ ਹੈ ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਮੇਰਾ ਹੋ ਗਿਆ ਰੋਡ ਐਕਸੀਡੈਂਟ ਅੱਲਾਹ ਦਾ ਬੜਾ ਸ਼ੁਕਰ ਹੈ ਜਿਸ ਤਰ੍ਹਾਂ ਮੈਂ ਅਫਜ਼ਾਈ ਮੈਂ ਲਫ਼ਜ਼ਾਂ 'ਚ ਕਿਹਾ ਕਿ ਤੁਹਾਡੀਆਂ ਦੁਆਵਾਂ ਤੁਹਾਡੀਆਂ ਸਪੋਰਟਾਂ ਨਾਲ ਨੇ ਅੱਲਾਹ ਪਾਕ ਦਾ ਕਰਮ ਰਿਹਾ ਮੈਂ ਐਕਸੀਡੈਂਟ ਠੀਕ ਰਿਹਾ ਬਾਕੀ ਆ ਮੋਢੇ ਮੇਰੇ ਗੋਸ਼ੇ ਦੇ ਮੋਢੇ ਸੱਟ ਲੱਗ ਗਈ ਹੈ ਮੇਰੇ ਦਰਦ ਹੁੰਦੀ ਹੈ ਇਹ ਪਰਸੋਂ ਹੋਇਆ ਮੇਰੇ ਕੱਲ੍ਹ ਵੀ ਮੈਂ ਸਾਰਾ ਦਿਨ ਕੰਮ 'ਤੇ ਰਿਹਾ ਪਰਸੋਂ ਵੀ ਮੈਂ ਜਦੋਂ ਹੋਣ ਤੋਂ ਬਾਅਦ ਫਿਰ ਕੰਮ 'ਤੇ ਰਿਹਾ ਮੈਂ ਦਰਦ ਵੀ ਮਹਿਸੂਸ ਕਰਦਾ ਰਿਹਾ ਪੈਸੇ ਦੀ ਘਰ ਜ਼ਰੂਰਤ ਹੈਗੀ ਬਹੁਤ ਜ਼ਿਆਦਾ ਉਹ ਕੱਲ੍ਹ ਵੀ ਜਿਹੜੇ ਕੋਈ ਦਿਹਾੜੀ ਲਾਈ ਆ ਉਹ ਕੋਈ ਪੈਸੇ ਦਿੱਤੇ ਨੇ ਕੋਈ ਇੱਧਰ ਦਿੱਤੇ ਕੋਈ ਇਹ ਕਰਨਾ ਉਹ ਕਰਨਾ ਇੰਝ ਕਰਨਾ ਹਾਲੇ ਇਸ ਤਰ੍ਹਾਂ ਨਹੀਂ ਮੁੱਕਦੇ ਪਏ ਦੋਵਾਂ ਦਿਨਾਂ ਦੇ 3000 ਰੁਪਏ ਜਾਂ 2000 ਕਮਾਏ ਅਤੇ ਉਹ ਬਹੁਤ ਜ਼ਿਆਦਾ ਖਰਚੇ 'ਤੇ ਚੱਲ ਗਿਆ ਰਿਹਾ ਕਿਉਂਕਿ ਹਾਲਾਤ ਹੁਣ ਇਸ ਤਰ੍ਹਾਂ ਬਣ ਗਏ ਨੇ ਕਿ ਇੱਕ ਦਿਨ ਵੀ ਰਹਿਣਾ ਉਹ ਜ਼ਾਇਆ ਨਹੀਂ ਹੁੰਦਾ ਕੋਈ ਕਰਨਾ ਹੀ ਪੈਂਦਾ ਭਾਵੇਂ ਨਾ ਵੀ ਠੀਕ ਹੋਵੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਜਾ ਕੇ ਕਰ ਲਈਦਾ ਵਲੋਗ ਵੀ ਬਣਾਉਣਾ ਹੈ ਫਿਰ ਵੀ ਥੋੜ੍ਹਾ ਬਹੁਤਾ ਜਾ ਕੇ ਕੋਸ਼ਿਸ਼ ਹੁੰਦੀ ਹੈ ਕਿ ਵਲੋਗ ਵੀ ਬਣ ਜਾਓ ਕਰ ਲਈਏ ਵਲੋਗ ਇਸ ਕਰਕੇ ਮੇਰਾ ਨਹੀਂ ਆਉਂਦਾ ਹੈਗਾ ਔਰ ਮੇਰੀ ਇਹ ਹੁਣ ਵੀ ਬੈਠਾ ਇਹ ਕੋਸ਼ਿਸ਼ ਸੀ ਕਿ ਯਾਰ ਕਦੀ ਆਸਮਾਨ ਦੇ ਮੈਨੂੰ ਕਹਿੰਦੀ ਹੈ ਵਲੋਗ ਬਣਾਇਆ ਕਰੋ ਇਹ ਵੀ ਜ਼ਰੂਰੀ ਹੈ ਨਾਲ ਭੈਣ ਭਾਈਆਂ ਦੀ ਸਪੋਰਟ ਜ਼ਰੂਰੀ ਹੈ ਔਰ ਚੈਨਲ ਦੇ ਉੱਤੇ ਸਭ ਕੁਛ ਹੈ ਬਾਕੀ ਭੈਣ ਭਾਈ ਉਹ ਰਕਸ਼ਾ ਜਿਹੜਾ ਨਾ ਉਹ ਨੁਕਸਾਨਿਆ ਗਿਆ ਮੇਰਾ ਬੜਾ ਅੱਲਾ ਸ਼ੁਕਰ ਹੈ ਫਿਰ ਵੀ ਬਚਾ ਹੋ ਗਿਆ ਔਰ ਮਕੈਨਿਕ ਕੋਲ ਮੈਂ ਠੀਕ ਕਰਾਇਆ ਸੀ ਉਹ ਸੀਨ ਤੁਸੀਂ ਵੇਖੋ ਔਰ ਬਾਕੀ ਅੱਲਾਹ ਪਾਕ ਨੂੰ ਜੋ ਮਨਜ਼ੂਰੀ ਹੁੰਦੀ ਹੈ ਅੱਲਾਹ ਪਾਕ ਕਰਮ ਕਰਨ ਵਾਲਾ ਹੁੰਦਾ ਬੜਾ ਹੀ ਅੱਲਾਹ ਫਿਰ ਇਸਤਾਨ ਹੈ ਸ਼ੁਕਰ ਹੈ ਕਿ ਜਾਨੋਂ ਬਚ ਗਈਆਂ ਸਵਾਰੀਆਂ ਬਿਠਾਈਆਂ ਹੋਈਆਂ ਸੀ ਸਵਾਰੀਆਂ ਦੇ ਵੀ ਇੱਕ ਬਾਜੀ ਬੈਠੀ ਸੀ ਨਾਲ 2-3 ਬੱਚੇ ਹਾਂ ਉਹਦੇ ਬਾਕੀ ਇੱਕ ਬੇਟਾ ਸੀ ਉਹਦਾ ਵੱਡਾ ਅਤੇ ਅੱਲਾਹ ਸ਼ੁਕਰ ਹੈ ਬਚਾ ਹੋ ਗਿਆ ਕਿ ਭਾਈ ਹੋਰ ਹੀ ਪਿੱਛੇ ਬੈਠਾ ਉਹਨਾਂ ਨੇ ਛਾਲ ਮਾਰ ਲਈ ਸੀ ਬਾਕੀ ਇੱਕ ਬੱਚੀ ਦੀ ਨਾ ਉਹਦੇ ਭਰੋਟੇ ਸੜ ਜਿਹੀ ਲੱਗ ਗਈ ਮੈਨੂੰ ਅਫਰਾ ਤਫਰੀ ਪੈ ਗਈ ਸੀ ਉਹਨਾਂ ਨੇ ਫਿਰ ਉੱਥੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਫਿਰ ਉਹ ਫੜਿਆ ਉਹਨਾਂ ਨੂੰ ਫਿਰ ਮੇਰੇ ਕੋਲ ਮਫਲਰ ਲੈ ਗਿਆ ਇੱਕ ਮਫਲਰ ਬਣਿਆ ਅਤੇ ਫਿਰ ਉਹ ਲੈ ਗਏ ਉਹਨਾਂ ਨੂੰ ਉੱਥੇ ਨਾ ਪਿੱਛੋਂ ਪੱਟੀ ਪੁੱਟੀ ਕਰਾਉਣੇ ਬਾਕੀ ਬਾਜੀ ਦੇ ਵਿੱਚ ਮੈਂ ਉਹਨੂੰ ਕਿਹਾ ਬਾਜੀ ਮੇਰੇ ਨਾਲ ਤਾਂ ਕੋਈ ਨਹੀਂ ਗੁੱਸਾ ਹੋਈ ਉਹਨੇ ਕਿਹਾ ਨਹੀਂ ਭਾਈ ਕੋਈ ਨਹੀਂ ਉਹਨਾਂ ਨੇ ਵੇਖਿਆ ਜੋ ਸੀਨ ਇਹ ਹੋਇਆ ਕਿ ਮੇਰੇ ਅੱਗੇ ਕਾਰ ਨੇ ਯਕਦਮ ਆ ਕੇ ਬ੍ਰੇਕ ਲਾਤੀ ਕਾਰ ਮੇਰੇ ਅੱਗੇ ਮੈਂ ਫਿਰ ਵੀ ਵਕਫੇ 'ਤੇ ਚੱਲਦਾ ਪਿਆ ਮੇਰਾ ਵਕਫਾ ਵੀ ਰੱਖਿਆ ਅਤੇ ਕਾਰ ਵਾਲਾ ਵੀ ਕੋਈ ਨਾਰੀ ਮੈਨੂੰ ਲੱਗਦਾ ਪਿਆ ਮੈਂ ਨਾ ਉਹਦੇ ਪਿੱਛੋਂ ਹੀ ਡਰਾਮੇ ਵੇਖਦਾ ਪਿਆ ਕਦੇ ਕੁਛ ਕਰਦਾ ਕਦੇ ਕੱਲ੍ਹ ਨੂੰ ਮੋਬਾਇਲ ਲਾ ਕੇ ਸੁਣ ਲਿਆ ਕਦੇ ਆਸਤਾ ਕਰਦਾ ਕਦੇ ਤੇਜ਼ ਕਰ ਲਿਆ ਮੈਂ ਵੀ ਆਰਾਮ ਨਾਲ ਹੀ ਪਿੱਛੇ ਉਂਝ ਪਰ ਉਹ
ਉਹਨੇ ਯਕਦਮ ਬ੍ਰੇਕ ਲਾਈ ਆ। ਮੈਂ ਜਦੋਂ ਵੇਖਿਆ ਕਿ ਬ੍ਰੇਕ ਲਾਈ ਆ ਉਹਨੇ, ਤੇ ਮੈਂ ਵੀ ਬ੍ਰੇਕ ਲਾਈ ਆ। ਗੱਡੀ ਮੈਂ ਥੋੜ੍ਹੀ ਨਾ ਫਿਰ ਵੀ ਚੱਲਦੀ, ਜ਼ਾਹਰ ਆ ਗੱਡੀ ਚੱਲਦੀ ਹੋਵੇ ਤਾਂ ਤਸੱਲੀ ਨਾਲ ਹੀ ਬ੍ਰੇਕ ਲੱਗਦੀ ਹੈ। ਅਤੇ ਮੈਂ ਬ੍ਰੇਕ ਲਾ ਕੇ ਥੋੜ੍ਹੀ ਹੈ ਨਾ ਸਾਈਡ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟ ਗਿਆ। ਇਹ ਰਕਸ਼ਾ ਐਵੇਂ ਉਲਟ ਜਾਂਦਾ ਹੈ। ਮਾਸਾ ਆ ਗਿਆ ਉਹਨੂੰ ਸਾਈਡ ਹੋ ਜਾਏ, ਮਾਸਾ ਕਿ ਤੁਸੀਂ ਕੱਟ ਮਾਰੋਗੇ ਤਾਂ ਉਲਟ ਜਾਂਦਾ ਹੈਗਾ। ਉਹ ਮੈਂ ਮਾਸਾ ਕੱਟ ਜਾਈ ਐਵੇਂ ਕਰਾਇਆ ਹਰ ਇੱਕ, ਅਤੇ ਉਲਟ ਗਿਆ। ਅਤੇ ਬਸ ਸ਼ੁਕਰ ਹੈ ਕਿ ਉਹ ਰੁਕਣਾ ਰਕਸ਼ੇ ਨੂੰ ਵੀ ਲੱਗ ਗਈਆਂ ਨੇ। ਨਵਾਂ ਹੀ ਰਕਸ਼ਾ, ਦੁੱਖ ਤਾਂ ਬੜਾ ਹੁੰਦਾ ਪਿਆ। ਔਰ ਕੰਮ ਸ਼ਾਮ ਵੀ ਕਰਾਵਾਂਗੇ, ਬਸ ਦੁੱਖ ਤਾਂ ਬੜਾ ਹੋ ਗਈਆਂ, ਰਕਸ਼ੇ ਨੂੰ ਲੱਗਣਾ ਵੀ ਲੱਗ ਗਈਆਂ ਨੇ। ਔਰ ਅੱਲਾ ਦਾ ਸ਼ੁਕਰ ਹੈ ਮੇਰੇ ਵੀ ਮੋਢੇ ਲੱਗੀ ਹੈ। ਬਾਕੀ ਛੋਟਾ ਵੀ ਲੱਗ ਗਿਆ ਇਹ, ਅੱਲਾ ਦਾ ਸ਼ੁਕਰ ਹੈ ਕਿ ਤੁਸੀਂ ਬਚ ਗਏ। ਤੁਹਾਡੇ ਵੀ ਮੋਢੇ ਤੇ ਲੱਗ ਗਈ ਆ ਸੱਟ। ਹਾਂ ਬੜਾ ਜ਼ਖਮ ਵੀ ਹੋਇਆ ਦਾ ਹੈ ਤੇ ਗੁੱਜੀ ਵੀ ਲੱਗੀ ਦੀ ਆ, ਮਾਸ ਦੇ ਵਿੱਚ ਵੀ ਲੱਗੀ ਆ ਤੁਹਾਡੇ। ਬੜਾ ਅੱਲਾ ਦਾ ਸ਼ੁਕਰ ਹੈ ਫਿਰ ਵੀ ਠੀਕ ਹੈ। ਹਾਂਜੀ ਤੇ ਕੋਈ ਅੱਲਾ ਦਾ ਸ਼ੁਕਰ ਹੈ ਕਿ ਸੇਕ ਵਗੈਰਾ ਦਿੰਦੇ ਪਏ ਆ, ਟਿਊਬ ਵਗੈਰਾ ਮਾਰਦੇ ਪਏ ਆ ਤੇ ਕੁਝ ਬਿਹਤਰ ਹੈ। ਤੇ ਬਾਜ਼ੂ ਤੁਹਾਡਾ ਹਿਲਦਾ ਹੀ ਨਹੀਂ। ਹਾਂਜੀ ਬਾਜ਼ੂ ਮੇਰਾ ਹਾਲੇ ਵੀ ਦਰਗਾਹ ਹਿੱਲਦਾ ਨੇ। ਫਿਰ ਵੀ ਮੈਂ ਕੱਲ੍ਹ ਕੰਮ 'ਤੇ ਰਿਹਾ ਅਤੇ ਅੱਜ ਮੈਂ ਨਹੀਂ ਜਾ ਸਕਿਆ। ਕੱਲ੍ਹ ਵੀ ਮੈਨੂੰ ਰਾਤੀ ਮੈਂ ਕਾਫੀ ਲੇਟ ਆਇਆ, ਧੁੰਦ ਵਿੱਚ ਨਾ ਤਰੇਲ ਪੈਂਦੀ ਪਈ, ਅਤੇ ਮੇਰੇ ਨਾ ਅੱਜ ਲੱਗਦਾ ਵਾ ਮੋਢੇ ਨੂੰ ਦਰਦ ਹੋਈ ਹੈ, ਮਹਿਸੂਸ ਜ਼ਿਆਦਾ ਹੋਣ ਲਈ। ਅਤੇ ਮੈਂ ਉਹਨੂੰ ਆਸਮਾਨ ਗਿਆ ਕਿ ਚਾਹ ਵਗੈਰਾ ਮੈਂ ਬਹੁਤ ਘੱਟ ਚਾਹ ਪੀਂਦਾ। ਇਹ ਗੱਲ ਅਸੀਂ ਰੋ ਵਗੈਰਾ ਅਤੇ ਮੂਲੀਆਂ ਇਹੋ ਚੀਜ਼ਾਂ ਖਾਂਦੇ ਪਏ ਹਾਂ। ਚਾਹ ਨਹੀਂ ਪੀਵੀ ਦੀ ਸ਼ੌਕ ਨਾਲ, ਸ਼ੌਕ ਤਾਂ ਬੜਾ ਹੈ ਪਰ ਆਪ ਹੀ ਕੋਸ਼ਿਸ਼ ਕਰੀਏ ਨਾ ਪੀਏ। ਅੱਜ ਮੈਂ ਉਹਨੂੰ ਕਿਹਾ ਕਿ ਚਾਹ ਬਣਾ ਕੇ ਦੇ। ਅੱਜ 2 ਕੱਪ ਚਾਹ ਦੇ ਪੀਤੇ ਨੇ। ਅਤੇ ਮੈਂ ਉਹਨੂੰ ਕਿਹਾ ਕਿ ਗੋਲੀ ਵਗੈਰਾ ਮੈਂ ਨਹੀਂ ਖਾਧੀ ਹੈ, ਕੋਸ਼ਿਸ਼ ਇਹ ਕੀਤੀ ਗੋਲੀ ਨਾ ਹੀ ਖਾਵਾਂ ਚੰਗੀ ਹੈ। ਅਸੀਂ ਆਪਣੇ ਨੂੰ ਇਹ ਕੁਛ ਨਹੀਂ ਕਹੋਗੇ। ਅੱਗੇ ਮੇਰੇ ਦੀ ਮਰੀਜ਼ ਆ, ਅਸੀਂ ਦਵਾਈਆਂ ਕੋਲੋਂ ਗੋਲੀਆਂ ਕੋਲ ਡਰੇ ਹੋਏ ਹਾਂ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਦਵਾਈ ਨਾ ਖਾਈਏ, ਕੋਈ ਚਲੋ ਇਸ ਤਰ੍ਹਾਂ ਹੀ ਆਰਾਮ ਆਪਣਾ ਟੋਟਕੇ ਵਗੈਰਾ ਜਾਂ ਇਸ ਤਰ੍ਹਾਂ ਹੋਰ ਕੁਝ ਚੀਜ਼ਾਂ, ਕੋਈ ਹੋਰ ਦੇਸੀ ਖੁਰਾਕਾਂ ਖਾਣ ਨਾਲ ਸਕੂਨ ਹੋ ਜਾਏ, ਉਹ ਕੁਝ ਚੰਗੀਆਂ ਹੁੰਦੀਆਂ ਨੇ। ਬਾਕੀ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਜ਼ਿਆਦਾ ਗੱਲਾਂ ਆਉਂਦੀਆਂ ਜ਼ਿਹਨ 'ਚ ਜਿਹੜੇ ਭੈਣ ਭਾਈਆਂ ਨਾਲ ਕਰਨੀਆਂ ਸੀ। ਬਾਕੀ ਮੈਂ ਭਾਈ ਤੁਹਾਡੀਆਂ ਦੁਆਵਾਂ ਨੇ, ਔਰ ਅੱਲਾ ਪਾਕ ਦੇਣ ਵਾਲਾ ਹੁੰਦਾ, ਜਾਨੋ ਮਾਲ ਅੱਲਾ ਪਾਕ ਦੇ ਹੱਥ 'ਚ ਹੁੰਦਾ। ਸਦਕਾ ਵਗੈਰਾ ਜੇ ਦਿੰਦੇ ਰਹੀਦਾ, ਮੰਗਣ ਵਾਲੇ ਕੋਈ ਆਉਂਦੇ ਉਹਨੂੰ ਦੇਈਦਾ, ਕੋਸ਼ਿਸ਼ ਕਰੀਏ ਦਈਏ। ਰੱਬ ਸਾਨੂੰ ਦੇਣ ਡਿਆ ਸੀ। ਰੱਬ ਕਹਿੰਦਾ ਮੇਰੇ ਤਜਾਵਤ ਕਰੋ, ਅਤੇ ਰੱਬ ਦੇ ਰਾਹ ਦਿਓ, ਰੱਬ ਹੋ ਦਿੰਦਾ। ਬਾਕੀ ਰੱਬ ਦਾ ਬੜਾ ਸ਼ੁਕਰ ਹੈ। ਦੇਣ ਵਾਲਾ ਵੀ ਜੇ ਭੈਣ ਭਾਈਆਂ ਨੇ ਰਕਸ਼ਾ ਦਿੱਤਾ ਸੀ। ਮੈਂ ਦੋਵਾਂ ਨਿਕਲੀਆਂ ਨਾ ਹੱਸੇ। ਅੱਲਾ ਪਾਕ ਉਹਨੂੰ ਖੁਸ਼ ਰੱਖੇ, ਮੇਰੇ ਭਾਜੀ ਨੂੰ ਸਲਾਮਤ ਰੱਖੇ ਜੀ, ਔਰ ਖੁਸ਼ ਰਹਿਣ ਆਪਣੇ ਘਰ। ਬਾਕੀ ਰੋਟੀ ਰਕਸ਼ੇ ਦੇ ਕੰਮ 'ਚ ਆ ਕਿ ਰੋਟੀ ਬੰਦਾ ਲੈ ਆਉਂਦਾ ਹੈ। ਰਕਸ਼ੇ ਕੰਮ 'ਚ ਬੰਦਾ ਇਹ ਕਿ ਘਰ ਸ਼ਾਮ ਨੂੰ ਰੋਟੀ ਪੱਕ ਜਾਂਦੀ ਹੈ। ਬੰਦਾ ਕੰਮ 'ਤੇ ਨਿਕਲਿਆ ਹੋਵੇ ਤਾਂ ਸ਼ਾਮ ਨੂੰ ਘਰ ਬੰਦਾ ਰੋਟੀ ਲੰਗਰ ਦਾ ਬੰਦਾ ਕਰ ਲੈਂਦਾ। ਬਾਕੀ ਰਕਸ਼ੇ ਕੰਮਾਂ 'ਚ ਅਮੀਰ ਨਹੀਂ ਬੰਦਾ ਹੋ ਸਕਦਾ, ਕੌਣ ਅਮੀਰ ਹੋ ਜਾਏ ਉਹ ਨਹੀਂ, ਜਾਂ ਗਰੀਬ ਰਹਿ ਜਾਏ ਉਹ ਵੀ ਨਹੀਂ, ਦਰਮਿਆਨਾ ਜਿਹਾ ਬੰਦਾ ਰਹਿੰਦਾ। ਚਲੋ 1000 500 1500 ਜੋ ਵੀ ਘਰ ਜਿੰਨਾ ਕੁ ਖਰਚਾ ਖੁਰਚਾ ਬੰਦਾ ਕਰ ਲੈਂਦਾ। ਜੇ ਨਿਕਲਿਆ ਹੋਵੇ, ਜੇ ਪਹੀਆ ਚੱਲਦਾ ਰਹੇ, ਪਹੀਆ ਰੇੜਦਾ ਰਹੇ, ਤਾਂ ਫਿਰ ਹਾਂ। ਅਤੇ ਅਗਰ ਪਹੀਆ ਰੁਕ ਜਾਏ ਤਾਂ ਫਿਰ ਉਹ ਵੀ ਸਾਰਾ ਨਿਜ਼ਾਮ ਰੁਕ ਜਾਂਦਾ ਹੈ। ਹਾਂ, ਆਪਣੀ ਸਿਹਤ ਤੰਦਰੁਸਤੀ ਹੋਣੀ ਚਾਹੀਦੀ ਹੈ। ਤੇ ਫਿਰ ਗੱਡੀ ਦੀ ਹੋਣੀ ਚਾਹੀਦੀ ਹੈ, ਆਪਣੀ ਹੋਣੀ ਚਾਹੀਦੀ ਹੈ। ਔਰ ਰੱਬ ਅੱਗੇ ਦੁਆ ਆ, ਰੱਬਾ ਕਰਮ ਤੇ ਫਜ਼ਲ ਕਰੀ, ਆਪਣਾ ਤੂੰ ਦਿੱਤੀ ਹੈ ਅਤੇ ਤੂੰ ਬਸ ਆਪਣਾ ਕਰਮ ਹੀ ਰੱਖੀ। ਬਾਕੀ ਦੁਨੀਆ ਬਹੁਤ ਜ਼ਿਆਦਾ ਮੈਨੂੰ ਪੁੱਛਦੀ ਹੈ, ਇਹ ਲੈ ਲਿਆ ਕਿਉਂ, ਕਿੱਥੋਂ ਲੈ ਲਿਆ, ਕੀ ਹੋਇਆ, ਫਲਾਣਾ ਠੀਕ ਹੈ। ਬੜਾ ਦੇਣ ਵਾਲਾ ਹੁੰਦਾ, ਮਾਨ ਆਪਣਾ ਆਪਣਾ ਹੁੰਦਾ। ਰੋਟੀ ਆਪਣੇ ਮੁਕੱਦਰਾਂ ਹੀ ਖਾਣੀ, ਆਪਣੇ ਮੁਕੱਦਰਾਂ ਲੈਣਾ, ਮੈਂ ਆਪਣੇ ਮਿਹਨਤ ਨਾਲ ਲੈਣਾ। ਔਰ YouTube 'ਤੇ ਆ ਕੇ ਕੌਣ ਆਪਣੀ ਫੈਮਿਲੀ ਵੀ ਲਿਆਂਦਾ ਜੀ, ਬਹੁਤ ਬਸ ਮਜਬੂਰੀ ਨਾਲ ਹੀ ਬੰਦਾ ਲਿਆਂਦਾ ਨਾ। ਅਤੇ ਬਸ ਮਿਹਨਤ ਕੀਤੀ ਹੈ, ਮੇਰੀ ਬੀਵੀ, ਮੇਰੇ ਬੱਚੇ ਆਈਆਂ, ਭੈਣ ਭਰਾਵਾਂ ਦੀਆਂ ਮੁਹੱਬਤਾਂ ਹੋਈਆਂ ਨੇ, ਅਤੇ ਚਲੋ ਰੱਬ ਨੇ ਦਿੱਤਾ ਹੈ, ਰੱਬ ਵਸੀਲਾ ਬਣਾਉਂਦਾ ਹੈ। ਬਸ ਦੁਨੀਆ ਬਾਹਰ ਨਿਕਲਾਂ ਅਤੇ ਰਕਸ਼ਾ ਮੈਂ ਅੱਡੇ 'ਤੇ ਜਾਵਾਂ, ਰਕਸ਼ੇ ਵਾਲੇ ਲੈ ਲਿਆ ਆ, ਬਣਾਇਆ ਫਲਾਣ ਆ, ਠੀਕ ਆ। ਬਸ ਕੀ ਬੰਦਾ ਕਰੇ। ਮੈਨੂੰ ਸਾਰੇ ਦੁਨੀਆ ਅੱਡੇ ਤੇ ਪੁੱਛਦੇ ਆ, ਮੈਨੂੰ ਇੱਥੇ ਪੁੱਛਦੀ ਆ ਦੁਨੀਆ। ਹਾਂ ਰਕਸ਼ਾ ਲਿਆ, ਲੋਕ ਨਹੀਂ ਰਕਸ਼ਾ ਲਿਆ, ਸਹੀ ਹੈ। ਦੂਸਰੇ ਲਫ਼ਜ਼ਾਂ ਲਿਆ ਕਿੰਨੇ ਲਿਆ, ਦੂਸਰੇ ਲਫ਼ਜ਼ਾਂ ਦਾ ਇਹੀ ਹੈ ਕਿ ਬਦ ਨਜ਼ਰ ਦਾ ਵੀ ਨਿਜ਼ਾਮ ਹੈ ਕੋਈ। ਬਾਕੀ ਅੱਲਾ ਪਾਕ ਆਪਣੇ ਸਲਾਮਤੀ ਰੱਖੇ। ਬਸ ਕਈ ਗੱਲਾਂ ਜ਼ਿਹਨ 'ਚ ਆਉਂਦੀਆਂ ਬੰਦੇ ਦੇ। ਮੈਂ ਹੁਣ ਫਿਰ ਕਾਫੀ ਟਾਈਮ ਹੋਣ ਲਿਆ, ਮੇਰਾ ਦਿਲ ਹਾਲੇ ਵੀ ਕਹਿੰਦਾ, ਮੈਂ ਹਾਲਾਂਕਿ ਮੇਰਾ ਬਾਜ਼ੂ ਵਾਲਾ, ਮੈਂ ਬਾਜ਼ੂ ਹੱਥ ਥੱਲੇ ਰੱਖਿਆ ਲਾ, ਆਪਣਾ ਕੈਮਰਾ ਫੜਾਇਆ ਹੋਇਆ ਥੱਲੇ ਬਾਜ਼ੂ ਰੱਖਿਆ ਲਾ, ਮੇਰਾ ਨਾ ਦਰਦ ਕਰਦਾ ਪਿਆ। ਹਾਲੇ ਵੀ ਮੇਰਾ ਦਿਲ ਕਰਦਾ ਮੈਂ ਜਾਵਾਂ ਆਸਮਾਨ ਬਾਹਰ, ਮੈਨੂੰ ਪਤਾ ਮੈਂ ਜਦੋਂ ਜੇਕਰ ਜਿੰਨੇ ਪੈਸੇ ਲੈਂਦੇ ਉੱਡ ਗਏ ਨੇ। ਬਸ ਥੋੜ੍ਹਾ ਬਹੁਤਾ ਮੈਂ ਜੇਬ ਖਰਚਾ ਰੱਖਿਆ ਪਿਆ ਆਸਮਾਨ, ਚਲੋ ਥੋੜ੍ਹਾ ਬਹੁਤਾ ਜੇਬ ਖਰਚਾ ਨਹੀਂ, ਬਾਹਰ ਨਿਕਲਣਾ ਹੈ। 100 ਕੋਈ ਪੈਟਰੋਲ ਦਾ ਘਾਟਾ ਵਾਧਾ, ਕੋਈ ਗੱਡੀ ਦਾ ਕੰਮ ਸ਼ਾਮ, ਕੋਈ ਇਸ ਤਰ੍ਹਾਂ। ਇਹ ਮੈਂ ਬਾਈ ਅੱਲਾ ਪਾਕ ਖੁਸ਼ ਰੱਖੇ। ਸਕੂਲ ਨੂੰ ਛੁੱਟੀ ਹੋਣ ਵਾਲੀ ਹੈ, ਮੈਂ ਸਕੂਲ ਦੇ ਨਾ ਜਾਵਾਂ, ਨਿਕਲਾਂ ਅੱਡੇ 'ਤੇ ਫਿਰ ਕੇ ਆਵਾਂ। ਵਿੱਚ ਮੇਰਾ ਦਿਲ ਦੇ ਵਿੱਚੋਂ ਨਹੀਂ ਗੱਲ, ਦਿਲ ਮੇਰਾ ਬੁੱਝਿਆ ਹੈ। ਹੁਣ ਜਾ ਕੇ ਕੱਲ੍ਹ ਪਰਸੋਂ ਮੇਰੇ ਹੋਇਆ ਤਾਂ ਪਰਸੋਂ ਮੇਰਾ ਜ਼ਖਮ ਨਾ ਗਰਮ ਰਿਹਾ, ਜਿਸਮ ਮੇਰਾ ਤੁਹਾਡਾ ਮਹਿਸੂਸ ਨਹੀਂ ਕੀਤਾ ਮੈਂ। ਔਰ ਕੱਲ੍ਹ ਵੀ ਚੱਲਦਾ ਚੁਲਦਾ ਰਿਹਾ, ਅਤੇ ਰਾਤੀ ਮੈਂ ਤਰੇਲ 'ਚ ਫਿਰਿਆ, ਜ਼ਿਆਦਾ ਠੰਡ ਵਿੱਚ ਚਲਾ ਗਿਆ। ਕੋਈ ਸਵਾਰੀਆਂ ਫੌਦਗੀ ਹੋ ਦੇਖ ਕੇ ਘਰ, ਉਹਨਾਂ ਦੀ ਸਵਾਰੀਆਂ ਮੈਂ ਲੈ ਕੇ ਚਲਾ ਗਿਆ ਫੌਦਗੀ ਵਾਲੀਆਂ। ਅਤੇ ਵਾਹਵਾ ਕੋਈ 10 ਵਜੇ ਰਾਤੀ ਮੈਂ ਆਇਆ, ਅਤੇ ਤਰੇਲ ਅਤੇ ਵਾਹਵਾ ਠੰਡ ਠੁੰਡ ਸੀ ਕਾਫੀ, ਅਤੇ ਉਹ ਇਸ ਕਰਕੇ ਨਾ
ਤੇ ਕੋਈ ਨਾਲੇ ਏਜ ਹੁੰਦੀ ਆ, ਕੋਈ ਬੰਦੇ ਦੀ ਦਰਦਾਂ ਸਹਿਣ ਵਾਲੀ, ਕੋਈ ਸੱਟਾਂ ਸਹਿਣ ਵਾਲੀ ਵੀ ਏਜ ਹੁੰਦੀ ਆ। ਤੇ ਚੱਲ ਹੁਣ ਜੇ ਆਸ ਰੱਬ ਫਿਰ ਵੀ ਹਿੰਮਤ ਦੇ, ਆਪਣੀ ਹਿੰਮਤ ਦੀ ਸਮਝਦੇ ਆ ਕਿ ਚਲੋ ਚਲੇ ਰਹੀਏ। ਬੱਚੇ ਨੇ, ਛੋਟੇ ਛੋਟੇ ਬੱਚੇ ਨੇ, ਤੇ ਅੱਲਾਹ ਤਾਲਾ ਹਿੰਮਤ ਦੇ ਰੱਖੇ। ਅੱਜ ਪਕਾਉਣਾ ਜੀ ਅਸੀਂ ਗੋਭੀ, ਮੇਥੀ, ਆਲੂ, ਗੋਭੀ, ਗਾਜਰਾਂ, ਮੇਥੀ। ਹਾਂ ਇਹ ਜੇ ਮਿਕਸ ਸਬਜ਼ੀ ਲਈ। ਸਬਜ਼ੀਆਂ ਨੇ। ਹਾਂਜੀ ਇਹ ਲਈਆਂ ਤੇ ਇਹ ਲੈ, ਇਹ ਮੁਰਗਾ ਸਾਡਾ ਵੀ ਇਹਨੇ ਪਾਇਆ, ਖੱਪ ਪਾਈ ਹੁੰਦੀ ਹੈ ਵੀ ਲਗਾ ਜਿਹੜਾ ਆਜ਼ਾਨਾ ਦੇਣ। ਘਰ ਦੇ ਕਹਿੰਦੇ ਸਫੇਦ ਮੁਰਗਾ ਸੁਣਦੇ ਰਹੇ ਅਸੀਂ ਸਿਆਣੇ, ਉਹ ਸਫੇਦ ਮੁਰਗਾ ਚੰਗਾ ਹੁੰਦਾ ਹੈ। ਸਫੇਦ ਕਬੂਤਰ ਹੋ ਗਿਆ, ਘਰ 'ਚ ਸਫੇਦ ਮੁਰਗਾ ਹੋ ਗਿਆ, ਚੰਗੇ ਹੁੰਦੇ ਨੇ। ਤੇ ਅਸੀਂ ਮੁਰਗੇ ਦੂਸਰੇ ਲਿਆਂਦੇ, ਇਹ ਵਾਲਾ ਲਿਆ ਸੀ, ਛੋਟਾ ਜਿਹਾ ਚੂਚਾ ਪਾਲ ਲਿਆ ਸੀ। ਤੇ ਇਹ ਕਿ ਵੈਸੇ ਹੁਣ ਬਾਹਰ ਵੀ ਅਸੀਂ ਕੱਢੀਏ ਤੇ ਇਹ ਵੱਢਦਾ ਆ, ਘਰ ਵੀ ਬੱਚਿਆਂ ਨੂੰ ਪੈਂਦਾ ਹੈ ਤੇ ਬਾਹਰ ਵੀ ਪੈਂਦਾ ਸੀ, ਬਾਹਰ ਵੀ ਨਹੀਂ ਕੱਢ ਸਕਦੇ, ਘਰ ਹੀ ਰੱਖਣੇ ਕਿ ਬਾਹਰ ਪੈਂਦਾ ਮੈਂ ਲੋਕਾਂ ਨੂੰ। ਤੇ ਲੋਕ ਕਹਿੰਦੇ ਆਪਣੇ ਘਰ ਹੀ ਰੱਖਿਆ ਕਰੋ, ਇਹਨੂੰ ਰੱਖ ਕੇ ਇਹਨੂੰ ਨਾ ਬਾਹਰ ਕੱਢਿਆ ਕਰੋ। ਤੇ ਹਾਂਜੀ ਭੈਣ ਭਾਈ, ਨਾਲ ਦੂਸਰੀ ਹੈ ਖਬਰਾਂ ਸੁਣਦੇ ਰਹੇ। ਫਲਸਤੀਨ ਦੇ ਬਾਰੇ ਬਹੁਤ ਜ਼ਿਆਦਾ ਮੈਂ ਖਬਰਾਂ ਸੁਣਨਾ ਹੁੰਦਾ। ਬਾਕੀ ਦੇ ਹਾਲਾਤ ਨੇ, ਆਪਣੇ ਹਾਲਾਤਾਂ ਨੇ ਫਲਸਤੀਨ ਦੇ ਬਾਰੇ। ਦੁਆ ਕਰੋ ਅੱਲਾਹ ਪਾਕ ਉਹਨਾਂ ਨੂੰ ਆਜ਼ਾਦੀ ਫਰਮਾਏ, ਰੱਬ ਉਹਨਾਂ ਦੀ ਮਦਦ ਫਰਮਾਏ, ਗੈਬੀ ਮਦਦ ਹੋਏ ਕਿ ਫਲਸਤੀਨ ਦੇ ਮੁਸਲਮਾਨ ਜਿਹੜੇ ਨੇ ਉਹ ਆਜ਼ਾਦ ਹੋਣ, ਆਪਣੀ ਆਜ਼ਾਦੀ ਹਾਸਲ ਕਰਕੇ ਆਪਣੀ ਆਜ਼ਾਦ ਰਿਆਸਤ ਵਿੱਚ ਰਹਿਣ। ਅੱਲਾਹ ਪਾਕ ਉਹਨਾਂ ਦੇ ਕਰਮ ਤੇ ਫਜ਼ਲ ਕਰੇ। ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਹੈ, ਸਾਡਾ ਇhtਜਾਜ ਹੈ ਪੂਰੀ ਦੁਨੀਆ ਉੱਤੇ, ਤੇ ਅੱਲਾਹ ਪਾਕ ਫਜ਼ਲ ਦੇ ਕਰਮ ਸਾਡੀ ਦੁਆ ਹੈ। ਤੇ ਠੀਕ ਹੈ ਭੈਣ ਭਾਈ, ਤੁਸੀਂ ਵੀ ਫਲਸਤੀਨੀ ਭੈਣ ਭਾਈਆਂ ਲਈ ਦੁਆ ਕਰੋ, ਮਾਸੂਮ ਬੱਚਿਆਂ ਲਈ ਦੁਆ ਕਰੋ। ਬੜਾ ਜ਼ੁਲਮ ਹੋ ਰਿਹਾ ਇੱਥੇ, ਵੇਖ ਕੇ ਖਬਰਾਂ ਸੁਣ ਕੇ ਮੇਰਾ ਦਿਲ ਬੜਾ ਘਟਿਆ ਸੀ। ਅੱਲਾਹ ਪਾਕ ਸਲਾਮਤ ਰੱਖੇ। ਠੀਕ ਹੈ ਭੈਣ ਭਾਈਓ, ਅੱਲਾਹ ਹਾਫਿਜ਼। ਅੱਲਾ ਨੇ ਕੀ ਬਾਣਾ, ਅੱਲਾ ਹਾਫਿਜ਼।